ਅਗਲੀ ਖਬਰ ਵੱਲ ਚਲੀਏ। ਜਿਹੜਾ ਇੱਕ ਫੋਰਨ ਇੰਟੈਲੀਜੈਂਸ ਸਰਵੇਲੈਂਸ ਜਿਹੜਾ ਫੀਸਾ ਐਕਟ ਹੈਗਾ ਆ, ਇਹ ਕਾਫੀ ਕੰਟਰੋਵਰਸ਼ੀਅਲ ਹੈਗਾ, ਜਿਹਦੇ ਤਹਿਤ ਸੈਕਸ਼ਨ 702 ਹੈਗਾ, ਜੋ ਫੋਰਨ ਇੰਟੈਲੀਜੈਂਸ ਸਰਵੇਲੈਂਸ ਜੋ ਕਰ ਸਕਦੇ ਹੈਗੇ ਆ ਗਵਰਨਮੈਂਟ, ਉਸ ਨੂੰ ਲੈ ਕੇ ਰਿਪਬਲਿਕਨ ਕਈ ਐਗਰੀ ਨਹੀਂ ਕਰ ਰਹੇ ਹੈਗੇ। ਸੋ ਉਹ ਐਕਸਪਾਇਰ ਹੋ ਰਿਹਾ ਸੀ, ਉਸ ਨੂੰ 2 ਹਫ਼ਤਿਆਂ ਦੇ ਲਈ ਜਿਹੜਾ ਆ ਐਕਸਟੈਂਡ ਕੀਤਾ ਗਿਆ ਹੈਗਾ। ਸੋ ਇਹ ਕਾਫੀ ਵੱਡਾ ਸੈਟਬੈਕ ਆ ਹਾਊਸ ਸਪੀਕਰ ਮਾਈਕ ਜੌਨਸਨ ਦੇ ਲਈ, ਜੋ ਕਿ ਰਿਪਬਲਿਕਨ ਲੂਜ਼ੀਆਨਾ ਤੋਂ ਹੈਗੇ ਆ, ਤੇ ਵਾਈਟ ਹਾਊਸ ਦੇ ਲਈ, ਕਿਉਂਕਿ ਦੋਨਾਂ ਨੇ ਬਹੁਤ ਜ਼ਿਆਦਾ ਪੁਸ਼ ਕੀਤਾ ਸੀ ਭਈ ਇਹ ਜਿਹੜੀ ਆ ਲੌਂਗ ਟਰਮ ਐਕਸਟੈਂਸ਼ਨ ਇਸ ਦੀ ਕੀਤੀ ਜਾਵੇ। ਸੋ ਹਾਊਸ ਨੇ ਇਹ ਕਿਹਾ ਵੀ ਜਨੈਨੀਮਸਲੀ ਐਕਸਟੈਂਡ ਕੀਤਾ ਜਾਵੇ ਫੀਸਾ ਅੰਟਲ April 30। ਤੇ ਉਹ ਤੋਂ ਬਾਅਦ ਕਿਉਂਕਿ ਕੁਝ ਰਿਪਬਲਿਕਨ ਜਿਹੜੇ ਆ ਉਹ ਬਲੌਕ ਕਰ ਰਹੇ ਸੀ ਵੀ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ 5 ਸਾਲਾਂ ਲਈ ਜਾਂ 18 ਮਹੀਨੇ ਦੇ ਲਈ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ। ਸੋ ਸ਼ਾਰਟ ਟਰਮ ਪੈਚ ਇਹੀ ਕੀਤਾ ਗਿਆ ਵੀ 2 ਹਫ਼ਤਿਆਂ ਦੇ ਲਈ ਇਸ ਨੂੰ ਜਿਹੜਾ ਐਕਸਟੈਂਡ ਕੀਤਾ ਜਾਵੇ, ਤੇ ਨਾਲ ਦੀ ਨਾਲ ਜਿਹੜੀ ਨੈਗੋਸੀਏਸ਼ਨਸ ਆ ਉਹ ਚੱਲ ਰਹੀਆਂ ਹੈਗੀਆਂ। ਇਹ ਕਾਫੀ ਕੰਟਰੋਵਰਸ਼ੀਅਲ ਜਿਹੜਾ ਐਕਟ ਹੈਗਾ। ਜੀ ਜੀ ਬਿਲਕੁਲ। ਸੋ ਫੀਸਾਂ ਨੂੰ ਲੈ ਕੇ ਕਾਫੀ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਪੈਂਦਾ ਹੀ ਜਿਹੜਾ ਉਹ ਰਹਿੰਦਾ ਆ। ਸੋ ਐਕਸਟੈਂਡ ਤਾਂ ਇਹਨਾਂ ਨੇ 10 ਦਿਨਾਂ ਦੇ ਲਈ ਹਾਲ ਦੀ ਘੜੀ ਇਸ ਨੂੰ ਕਰ ਦਿੱਤਾ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਜਿਹੜਾ ਇੱਕ ਫੋਰਨ ਇੰਟੈਲੀਜੈਂਸ ਸਰਵੇਲੈਂਸ ਜਿਹੜਾ ਫੀਸਾ ਐਕਟ ਹੈਗਾ ਆ, ਇਹ ਕਾਫੀ ਕੰਟਰੋਵਰਸ਼ੀਅਲ ਹੈਗਾ, ਜਿਹਦੇ ਤਹਿਤ ਸੈਕਸ਼ਨ 702 ਹੈਗਾ, ਜੋ ਫੋਰਨ ਇੰਟੈਲੀਜੈਂਸ ਸਰਵੇਲੈਂਸ ਜੋ ਕਰ ਸਕਦੇ ਹੈਗੇ ਆ ਗਵਰਨਮੈਂਟ, ਉਸ ਨੂੰ ਲੈ ਕੇ ਰਿਪਬਲਿਕਨ ਕਈ ਐਗਰੀ ਨਹੀਂ ਕਰ ਰਹੇ ਹੈਗੇ। ਸੋ ਉਹ ਐਕਸਪਾਇਰ ਹੋ ਰਿਹਾ ਸੀ, ਉਸ ਨੂੰ 2 ਹਫ਼ਤਿਆਂ ਦੇ ਲਈ ਜਿਹੜਾ ਆ ਐਕਸਟੈਂਡ ਕੀਤਾ ਗਿਆ ਹੈਗਾ। ਸੋ ਇਹ ਕਾਫੀ ਵੱਡਾ ਸੈਟਬੈਕ ਆ ਹਾਊਸ ਸਪੀਕਰ ਮਾਈਕ ਜੌਨਸਨ ਦੇ ਲਈ, ਜੋ ਕਿ ਰਿਪਬਲਿਕਨ ਲੂਜ਼ੀਆਨਾ ਤੋਂ ਹੈਗੇ ਆ, ਤੇ ਵਾਈਟ ਹਾਊਸ ਦੇ ਲਈ, ਕਿਉਂਕਿ ਦੋਨਾਂ ਨੇ ਬਹੁਤ ਜ਼ਿਆਦਾ ਪੁਸ਼ ਕੀਤਾ ਸੀ ਭਈ ਇਹ ਜਿਹੜੀ ਆ ਲੌਂਗ ਟਰਮ ਐਕਸਟੈਂਸ਼ਨ ਇਸ ਦੀ ਕੀਤੀ ਜਾਵੇ। ਸੋ ਹਾਊਸ ਨੇ ਇਹ ਕਿਹਾ ਵੀ ਜਨੈਨੀਮਸਲੀ ਐਕਸਟੈਂਡ ਕੀਤਾ ਜਾਵੇ ਫੀਸਾ ਅੰਟਲ April 30। ਤੇ ਉਹ ਤੋਂ ਬਾਅਦ ਕਿਉਂਕਿ ਕੁਝ ਰਿਪਬਲਿਕਨ ਜਿਹੜੇ ਆ ਉਹ ਬਲੌਕ ਕਰ ਰਹੇ ਸੀ ਵੀ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ 5 ਸਾਲਾਂ ਲਈ ਜਾਂ 18 ਮਹੀਨੇ ਦੇ ਲਈ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ। ਸੋ ਸ਼ਾਰਟ ਟਰਮ ਪੈਚ ਇਹੀ ਕੀਤਾ ਗਿਆ ਵੀ 2 ਹਫ਼ਤਿਆਂ ਦੇ ਲਈ ਇਸ ਨੂੰ ਜਿਹੜਾ ਐਕਸਟੈਂਡ ਕੀਤਾ ਜਾਵੇ, ਤੇ ਨਾਲ ਦੀ ਨਾਲ ਜਿਹੜੀ ਨੈਗੋਸੀਏਸ਼ਨਸ ਆ ਉਹ ਚੱਲ ਰਹੀਆਂ ਹੈਗੀਆਂ। ਇਹ ਕਾਫੀ ਕੰਟਰੋਵਰਸ਼ੀਅਲ ਜਿਹੜਾ ਐਕਟ ਹੈਗਾ। ਜੀ ਜੀ ਬਿਲਕੁਲ। ਸੋ ਫੀਸਾਂ ਨੂੰ ਲੈ ਕੇ ਕਾਫੀ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਪੈਂਦਾ ਹੀ ਜਿਹੜਾ ਉਹ ਰਹਿੰਦਾ ਆ। ਸੋ ਐਕਸਟੈਂਡ ਤਾਂ ਇਹਨਾਂ ਨੇ 10 ਦਿਨਾਂ ਦੇ ਲਈ ਹਾਲ ਦੀ ਘੜੀ ਇਸ ਨੂੰ ਕਰ ਦਿੱਤਾ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਜਿਹੜਾ ਇੱਕ ਫੋਰਨ ਇੰਟੈਲੀਜੈਂਸ ਸਰਵੇਲੈਂਸ ਜਿਹੜਾ ਫੀਸਾ ਐਕਟ ਹੈਗਾ ਆ, ਇਹ ਕਾਫੀ ਕੰਟਰੋਵਰਸ਼ੀਅਲ ਹੈਗਾ, ਜਿਹਦੇ ਤਹਿਤ ਸੈਕਸ਼ਨ 702 ਹੈਗਾ, ਜੋ ਫੋਰਨ ਇੰਟੈਲੀਜੈਂਸ ਸਰਵੇਲੈਂਸ ਜੋ ਕਰ ਸਕਦੇ ਹੈਗੇ ਆ ਗਵਰਨਮੈਂਟ, ਉਸ ਨੂੰ ਲੈ ਕੇ ਰਿਪਬਲਿਕਨ ਕਈ ਐਗਰੀ ਨਹੀਂ ਕਰ ਰਹੇ ਹੈਗੇ। ਸੋ ਉਹ ਐਕਸਪਾਇਰ ਹੋ ਰਿਹਾ ਸੀ, ਉਸ ਨੂੰ 2 ਹਫ਼ਤਿਆਂ ਦੇ ਲਈ ਜਿਹੜਾ ਆ ਐਕਸਟੈਂਡ ਕੀਤਾ ਗਿਆ ਹੈਗਾ। ਸੋ ਇਹ ਕਾਫੀ ਵੱਡਾ ਸੈਟਬੈਕ ਆ ਹਾਊਸ ਸਪੀਕਰ ਮਾਈਕ ਜੌਨਸਨ ਦੇ ਲਈ, ਜੋ ਕਿ ਰਿਪਬਲਿਕਨ ਲੂਜ਼ੀਆਨਾ ਤੋਂ ਹੈਗੇ ਆ, ਤੇ ਵਾਈਟ ਹਾਊਸ ਦੇ ਲਈ, ਕਿਉਂਕਿ ਦੋਨਾਂ ਨੇ ਬਹੁਤ ਜ਼ਿਆਦਾ ਪੁਸ਼ ਕੀਤਾ ਸੀ ਭਈ ਇਹ ਜਿਹੜੀ ਆ ਲੌਂਗ ਟਰਮ ਐਕਸਟੈਂਸ਼ਨ ਇਸ ਦੀ ਕੀਤੀ ਜਾਵੇ। ਸੋ ਹਾਊਸ ਨੇ ਇਹ ਕਿਹਾ ਵੀ ਜਨੈਨੀਮਸਲੀ ਐਕਸਟੈਂਡ ਕੀਤਾ ਜਾਵੇ ਫੀਸਾ ਅੰਟਲ April 30। ਤੇ ਉਹ ਤੋਂ ਬਾਅਦ ਕਿਉਂਕਿ ਕੁਝ ਰਿਪਬਲਿਕਨ ਜਿਹੜੇ ਆ ਉਹ ਬਲੌਕ ਕਰ ਰਹੇ ਸੀ ਵੀ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ 5 ਸਾਲਾਂ ਲਈ ਜਾਂ 18 ਮਹੀਨੇ ਦੇ ਲਈ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ। ਸੋ ਸ਼ਾਰਟ ਟਰਮ ਪੈਚ ਇਹੀ ਕੀਤਾ ਗਿਆ ਵੀ 2 ਹਫ਼ਤਿਆਂ ਦੇ ਲਈ ਇਸ ਨੂੰ ਜਿਹੜਾ ਐਕਸਟੈਂਡ ਕੀਤਾ ਜਾਵੇ, ਤੇ ਨਾਲ ਦੀ ਨਾਲ ਜਿਹੜੀ ਨੈਗੋਸੀਏਸ਼ਨਸ ਆ ਉਹ ਚੱਲ ਰਹੀਆਂ ਹੈਗੀਆਂ। ਇਹ ਕਾਫੀ ਕੰਟਰੋਵਰਸ਼ੀਅਲ ਜਿਹੜਾ ਐਕਟ ਹੈਗਾ। ਜੀ ਜੀ ਬਿਲਕੁਲ। ਸੋ ਫੀਸਾਂ ਨੂੰ ਲੈ ਕੇ ਕਾਫੀ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਪੈਂਦਾ ਹੀ ਜਿਹੜਾ ਉਹ ਰਹਿੰਦਾ ਆ। ਸੋ ਐਕਸਟੈਂਡ ਤਾਂ ਇਹਨਾਂ ਨੇ 10 ਦਿਨਾਂ ਦੇ ਲਈ ਹਾਲ ਦੀ ਘੜੀ ਇਸ ਨੂੰ ਕਰ ਦਿੱਤਾ ਹੈਗਾ ਆ।